ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 4 ਜੂਨ 2014 22 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਕੋਈ ਅੱਜ ਦਾ ਮੁੱਦਾ? ਅੱਜ ਦੀ ਵਿਚਾਰ ਵੀ ਅਸੀਂ ਘੱਲੂਘਾਰਾ 84 ਦੇ 30 ਸਾਲ ਬੀਤਣ ਤੋਂ ਬਾਅਦ ਜੋ ਅੱਜ ਵੀ ਯਾਦਾਂ ਨੇ ਇਹਨਾਂ ਦਿਨਾਂ ਦੀਆਂ, ਉਸ ਨੂੰ ਹੀ ਸਮਰਪਿਤ ਕਰ ਰਹੇ ਜੀ। ਇਸ ਘੱਲੂਘਾਰੇ ਦੇ ਜਾਂ ਸਰਕਾਰ ਵੱਲੋਂ ਸਿੱਖਾਂ ਦੇ ਖਿਲਾਫ ਐਲਾਨੀ ਗਈ ਇਸ ਟੋਟਲ ਵਾਰ ਦੇ ਕੁਝ ਆਸਪੈਕਟਸ ਅਸੀਂ ਪਿਛਲੇ ਪ੍ਰੋਗਰਾਮਾਂ ਵਿੱਚ ਡਿਸਕਸ ਕੀਤੇ ਸੀ। ਉਸ ਵਿਚਾਰ ਨੂੰ ਹੀ ਮੈਂ ਅੱਗੇ ਤੋਰਨਾ ਚਾਹੁੰਦਾ ਜੀ। ਮੈਂ ਸਮਝਦਾ ਵੀ ਜਿਹੜੀਆਂ ਪਿਛਲੀਆਂ ਸਾਡੀਆਂ ਇਸ ਬਾਰੇ ਟਿੱਪਣੀਆਂ ਨੇ, ਉਹਨਾਂ ਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਕੁਰਬਾਨੀ ਜਿਹੜੇ ਸਾਡੇ ਧਰਮੀ ਫੌਜੀਆਂ ਨੇ ਕੀਤੀ, ਉਸ ਦਾ ਜ਼ਿਕਰ ਨਹੀਂ ਕੀਤਾ ਜੀ। ਸੋ ਅਸੀਂ ਇਸ ਦੀ ਸ਼ੁਰੂਆਤ ਉਹਨਾਂ ਧਰਮੀ ਫੌਜੀਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ੁਰੂ ਕਰਦੇ ਹਾਂ, ਜਿਨ੍ਹਾਂ ਦੇ ਕੰਨਾਂ 'ਚ ਜਦੋਂ ਇਹ ਆਵਾਜ਼ ਪਈ, BBC ਰੇਡੀਓ ਇੱਕੋ ਇੱਕ ਉਸ ਵੇਲੇ ਸੀ ਜਿਸ ਰਾਹੀਂ ਬਹੁਤੀਆਂ ਖਬਰਾਂ ਸੁਣੀਆਂ ਜਾਂਦੀਆਂ ਸੀ। ਸਰਕਾਰੀ ਵਰਸ਼ਨ ਤਾਂ ਬਿਲਕੁਲ ਡਿਫਰੈਂਟ ਸੀ ਜੀ। ਸੋ ਉਹ ਸਿੱਖ ਫੌਜੀ, ਧਰਮੀ ਫੌਜੀ ਰਾਮਗੜ੍ਹ ਵਿੱਚ ਸਨ, ਪੁੰਛ ਵਿੱਚ ਸਨ, ਪੂਨੇ ਵਿੱਚ ਸਨ, ਅਸਾਮ ਦੇ ਵਿੱਚ ਸਨ, ਗੰਗਾਨਗਰ ਦੇ ਵਿੱਚ ਸਨ, ਜੰਮੂ ਵਿੱਚ ਸਨ। ਜਿੱਥੇ ਜਿੱਥੇ ਵੀ ਜਿਹੜਾ ਵੀ ਗੁਰੂ ਨੂੰ ਸਮਰਪਿਤ, ਗੁਰੂ ਨੂੰ ਪਿਆਰ ਕਰਨ ਵਾਲਾ, ਧਰਮ ਨੂੰ ਪਿਆਰ ਕਰਨ ਵਾਲਾ ਫੌਜੀ ਸੀ, ਉਸ ਦੇ ਕੰਨਾਂ 'ਚ ਜਦੋਂ ਇਹ ਖਬਰ ਪਈ ਕਿ ਹਰਿਮੰਦਰ ਸਾਹਿਬ ਦੇ ਉੱਤੇ ਉਹਨਾਂ ਦੀ ਆਪਣੀ ਫੌਜ ਨੇ ਹਮਲਾ ਕੀਤਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਵੀ ਖਾਸ ਤੌਰ 'ਤੇ ਸਿੱਖ ਰੈਜੀਮੈਂਟਾਂ ਦੇ ਵਿੱਚ ਫੌਜੀ ਨੂੰ ਭਰਤੀ ਕੀਤਾ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਸ ਨੂੰ ਸਹੁੰ ਚੁਕਾਈ ਜਾਂਦੀ ਹੈ ਵਫਾਦਾਰੀ ਦੀ ਜੀ। ਔਰ ਜ਼ਾਹਰ ਹੈ ਕਿ ਜਦੋਂ ਹਰਿਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ ਹੈ, ਸੋ ਫਿਰ ਸਾਡੇ ਹਰ ਉਸ ਸਿੱਖ ਫੌਜੀ ਵੀਰ ਨੇ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜੀ ਹੈ ਅਰਦਾਸ ਕਰਕੇ ਉਸ ਦੇ ਸਾਹਮਣੇ ਵਫਾਦਾਰੀ ਦੀ ਸਹੁੰ ਲਈ ਹੈ, ਉਸ ਦੀ ਵਫਾ ਦਾ ਉਸ ਦੇਸ਼ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ। ਔਰ ਇਹੀ ਆਰਗੂਮੈਂਟ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ, ਜਦੋਂ ਕਿ ਜਿਹੜੇ ਫੌਜੀ ਸਰਵਾਈਵ ਕੀਤੇ, ਉਹਨਾਂ ਤੇ ਮੁਕੱਦਮਾ ਚੱਲਿਆ, ਟਰਾਇਲ ਚੱਲਿਆ, ਇਹੀ ਆਰਗੂਮੈਂਟ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੇ ਵੀ ਦਿੱਤਾ ਸੀ। ਸੋ ਸਭ ਤੋਂ ਵੱਡੀ ਜਿਹੜੀ ਬਗਾਵਤ, ਜੇ ਸ਼ਬਦ ਅਸੀਂ ਆਰਮੀ ਦੀ ਲੈਂਗੁਏਜ ਕਹਿਣਾ ਹੋਏ, ਉਹ ਰਾਮਗੜ੍ਹ 'ਚ ਹੋਈ, ਜਿਹੜਾ ਕਿ ਬਿਹਾਰ ਸਿੱਖ ਸੈਂਟਰ 'ਚ। ਉੱਥੋਂ ਇੱਕ ਅੰਦਾਜ਼ੇ ਮੁਤਾਬਕ 3000 ਤੋਂ ਜ਼ਿਆਦਾ ਸਿੱਖ ਫੌਜੀ, ਉਹਨਾਂ 'ਚ ਕਾਫੀ ਰਿਕਰੂਟ ਸਨ, ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਅਰਦਾਸ ਕੀਤੀ ਮਿਡਨਾਈਟ। ਉੱਥੋਂ ਉਹਨਾਂ ਨੇ ਅਸਲੇ ਦਾ ਔਰ ਦੂਸਰਾ ਜੋ ਵੀ ਭੰਡਾਰ ਸੀ ਉਹ ਤੋੜਿਆ, ਉੱਥੋਂ ਕੱਢਿਆ। ਔਰ ਇੱਕ ਬ੍ਰਿਗੇਡੀਅਰ ਪੁਰੀ ਨਾਂ ਦਾ ਜਿਹੜਾ ਉਹਨਾਂ ਦਾ ਬ੍ਰਿਗੇਡੀਅਰ ਸੀ, ਉਹਨੇ ਉਹਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਜਿਹੜਾ ਮੌਕੇ ਤੇ ਉਹਨਾਂ ਨੇ ਮਾਰਿਆ ਵੀ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਇੰਨੀ ਫੌਜ ਜਿਹਦੇ ਕੋਲ ਅਸਲਾ ਸੀ, ਟਰੱਕ ਸੀ, ਜੇ ਉਹਨਾਂ ਦਾ ਮਕਸਦ ਕੋਈ ਅਦਰਵਾਈਜ਼ ਨੁਕਸਾਨ ਕਰਨਾ ਹੁੰਦਾ ਤੇ ਫਿਰ ਤਾਂ ਉਹ ਸ਼ਹਿਰਾਂ ਨੂੰ ਜਾ ਪੈਂਦੇ ਔਰ ਉਹਨਾਂ ਨੂੰ ਕੌਣ ਰੋਕ ਸਕਦਾ ਸੀ। ਸੋ ਉਹਨਾਂ ਦੇ ਅੰਦਰ ਇੱਕੋ ਹੀ ਹੁੱਬ ਸੀ ਕਿ ਅਸੀਂ ਹਰਿਮੰਦਰ ਸਾਹਿਬ ਪਹੁੰਚਣਾ ਔਰ ਹਰਿਮੰਦਰ ਨੂੰ ਡਿਫੈਂਡ ਕਰਨਾ ਜੀ। ਉਹ ਟਰੱਕਾਂ ਤੇ ਸਵਾਰ ਉੱਥੋਂ ਉਹਨਾਂ ਦਾ ਵੱਡਾ ਕਾਫਲਾ ਨਿਕਲਿਆ। ਸੋ ਹੁਣ ਰਾਮਗੜ੍ਹ ਬਿਹਾਰ ਦੀ ਧੁੰਨੀ 'ਚ ਹੈ, ਜਾ ਕੇ ਸੈਂਕੜਿਆਂ ਮੀਲ ਦੂਰ, ਉੱਥੇ ਉਹਨਾਂ ਨੂੰ ਕਿਹਨੇ ਪਹੁੰਚਣ ਦੇਣਾ ਸੀ ਅੰਮ੍ਰਿਤਸਰ ਤੱਕ। ਸੋ ਰਸਤੇ ਦੇ ਵਿੱਚ ਜਿਉਂ ਹੀ ਇਹ ਬਗਾਵਤ ਦੀ ਖਬਰ ਜਿਹੜੀ ਹੈ ਉਹ ਆਰਮੀ ਹੈੱਡਕੁਆਟਰ 'ਚ ਪਹੁੰਚੀ, ਉਹਨਾਂ ਨੇ ਉਹ ਜਿਹੜੀਆਂ ਸੜਕਾਂ ਨੇ ਜਿੱਥੋਂ ਉਹ ਬਲੌਕ ਕੀਤੀਆਂ, ਅੱਗੋਂ ਮਿਲਟਰੀ ਦੀਆਂ ਹੋਰ ਗੱਡੀਆਂ ਨੇ ਜਿਹੜੀਆਂ ਆਪੋਜ਼ਿਟ ਗੋਰਖਾ ਰੈਜੀਮੈਂਟ ਦੂਸਰੀਆਂ ਲਿਆਂਦੀਆਂ, ਹਵਾਈ ਸਰਵੇਲੈਂਸ ਰਾਹੀਂ ਉਹਨਾਂ ਨੇ ਥਾਂ ਥਾਈਂ ਰੋਕ ਕੇ ਕੁਛ ਥਾਂ ਥੋੜ੍ਹਾ ਬਹੁਤ ਮੁਕਾਬਲਾ ਹੋਇਆ। ਬਟ ਵੱਡੀ ਗਿਣਤੀ 'ਚ, ਕਿਉਂਕਿ ਉਹਨਾਂ ਦੀ ਭਾਵਨਾ ਨਾ ਕਿਸੇ ਬੇਗੁਨਾਹ ਨੂੰ ਮਾਰਨ ਦੀ ਸੀ, ਨਾ ਉਹਨਾਂ ਨੇ ਕੋਈ ਹੋਰ ਉਹਨਾਂ ਦੇ ਮਨ 'ਚ, ਉਹਨਾਂ ਦੇ ਮਨ 'ਚ ਹਰਿਮੰਦਰ ਵੱਲ ਮੂੰਹ ਕਰਕੇ ਉਹ ਹਰਿਮੰਦਰ ਨੂੰ ਹੀ ਤੁਰੇ ਤਾਂ ਕਿ ਹਰਿਮੰਦਰ ਸਾਹਿਬ ਨੂੰ ਡਿਫੈਂਡ ਕੀਤਾ ਜਾ ਸਕੇ। ਸੋ ਉਹਨਾਂ ਦੇ ਵਿੱਚ ਕਦੇ ਵੀ ਉਹਨਾਂ ਦੇ ਬਹੁਤੇ ਵੇਰਵੇ ਸਾਹਮਣੇ ਨਹੀਂ ਆਏ ਕਿ ਕਿੰਨੇ ਸ਼ਹੀਦ ਹੋਏ, ਕਿੰਨੇ ਸਰਵਾਈਵ ਕੀਤੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਫੌਜੀਆਂ ਨੂੰ ਜਿਹੜੇ ਬਾਹਰ ਨਿਕਲੇ, ਬੇਸ਼ੱਕ ਉਹਨਾਂ ਦੇ ਕੋਰਟ ਮਾਰਸ਼ਲ ਵੀ ਹੋਏ, ਉਹਨਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ, ਕਈਆਂ ਨੂੰ ਪੈਨਸ਼ਨ ਵੀ ਡਿਨਾਈ ਕੀਤੀ ਗਈ। ਔਰ ਜਦੋਂ ਹੁਣ ਵੀ ਮੀਡੀਆ 'ਚ ਅਸੀਂ ਉਹਨਾਂ ਦੀ ਗਾਥਾ ਦੇਖਦੇ ਹਾਂ, ਬਹੁਤ ਸਾਰੇ ਵਿਚਾਰੇ ਜਿਹੜੇ ਬਿਲਕੁਲ ਰਿਟਾਇਰਮੈਂਟ ਦੇ ਨੇੜੇ ਬੈਠੇ ਸੀ, ਉਹਨਾਂ ਨੇ ਕਿਵੇਂ ਜਿਹੜਾ ਉਹਨਾਂ ਨੂੰ ਅੱਜ ਕੋਈ ਆਟੋ ਚਲਾਉਂਦਾ ਹੈ, ਕੋਈ ਰਿਕਸ਼ਾ ਚਲਾਉਂਦਾ ਹੈ, ਲੇਕਿਨ ਕਿਸੇ ਨੇ ਵੀ
ਕੁਛ ਕੁ ਨੂੰ ਛੱਡ ਕੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੀ ਟਾਸਕ ਫੋਰਸ 'ਚ ਭਰਤੀ ਕੀਤਾ ਔਰ ਉਹਨਾਂ ਤੋਂ ਹੁਣ ਉਹੀ ਗੁੰਡਿਆਂ ਵਾਲਾ ਫੰਕਸ਼ਨ ਸ਼੍ਰੋਮਣੀ ਕਮੇਟੀ ਲੈਂਦੀ ਹੈ ਕਿ ਆਪਣੇ ਵਿਰੋਧੀਆਂ ਨੂੰ ਕਿਵੇਂ ਰੋਕਣਾ ਹੈ। ਅਕਾਲ ਤਖਤ ਤੇ ਕੋਈ ਸਮਾਗਮ ਹੋ ਰਿਹਾ ਹੈ ਜਿਹੜਾ ਕਿ ਪੰਥ ਪ੍ਰਸਤ ਜਥੇਬੰਦੀਆਂ ਨੇ ਰੱਖਣਾ ਹੈ, ਉਹਦੇ 'ਚ ਉਹਨਾਂ ਨੂੰ ਕਿਵੇਂ ਨਹੀਂ ਪਹੁੰਚਣ ਦੇਣਾ। ਲੇਕਿਨ ਵੱਡੀ ਗਿਣਤੀ 'ਚ ਜਿਹੜੇ ਸੱਚਮੁੱਚ ਧਰਮੀ ਸੀ, ਜਿਹੜੇ ਨਹੀਂ ਇਹਨਾਂ ਦੇ ਚਾਟੇ ਲੱਗੇ ਜਾਂ ਇਹਨਾਂ ਨੂੰ ਇਹ ਨਹੀਂ ਵਰਤ ਸਕੇ, ਅੱਜ ਵੀ ਉਹ ਆਪਣਾ ਕਿਰਤ ਕਰਕੇ ਗੁਜ਼ਾਰਾ ਕਰਨ ਜਾਂ ਕਈਆਂ ਦੀ ਬੜੀ ਬਦਤਰ ਹਾਲਤ ਹੈ, ਜਿਹਦੇ ਲਈ ਮੈਂ ਸਮਝਦਾ ਵੀ ਅਸੀਂ ਦੋਸ਼ੀ ਹਾਂ ਕੌਮ ਦੇ ਤੌਰ ਤੇ ਜੀ ਕਿ ਇੰਨੀ ਵੱਡੀ ਕੁਰਬਾਨੀ ਨੇ ਉਸ ਵੇਲੇ ਇਸ ਇਵੈਂਟ ਨੂੰ ਇੰਟਰਨੈਸ਼ਨਲਾਈਜ਼ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਕੀਤੀ। ਸੋ ਅਸੀਂ ਉਹਨਾਂ ਧਰਮੀ ਫੌਜੀਆਂ ਨੂੰ ਜਿਹੜੇ ਸ਼ਹੀਦ ਹੋਏ, ਜਿਹੜੇ ਅੱਜ ਵੀ ਕੁਛ ਉਹਨਾਂ 'ਚੋਂ ਕੁਛ ਕੇਸ ਜਿਵੇਂ ਬ੍ਰਿਗੇਡੀਅਰ ਪੁਰੀ ਤੇ ਹਮਲੇ ਵਾਲੇ ਦਾ ਜਿਨ੍ਹਾਂ ਤੇ ਬਣਿਆ ਅੱਜ ਵੀ ਸ਼ਾਇਦ ਜੇਲ੍ਹਾਂ 'ਚ ਨੇ ਕੁਛ, ਔਰ ਜਿਹੜੇ ਬਾਹਰ ਅੱਜ ਕਿਰਤ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਸੈਲੂਟ ਕਰਦੇ ਹਾਂ, ਪ੍ਰਣਾਮ ਕਰਦੇ ਹਾਂ ਜੀ। ਦੂਸਰਾ ਐਸਪੈਕਟ, ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਹਮਲੇ ਦੀ ਖਬਰ ਸੁਣਦਿਆਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ, ਆਪਣੇ ਜਿਹੜੇ ਉਹਨਾਂ ਨੂੰ ਆਨਰ ਦਿੱਤੇ ਹੋਏ ਸੀ, ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਜਿਹੜੇ ਸਨਮਾਨ ਦਿੱਤੇ ਸੀ, ਉਹ ਉਹਨਾਂ ਨੇ ਵਾਪਸ ਕੀਤੇ ਜੀ। ਉਹਨਾਂ ਦੇ ਵਿੱਚ ਭਗਤ ਪੂਰਨ ਸਿੰਘ ਪਿੰਗਲਵਾੜਾ ਜਿਨ੍ਹਾਂ ਨੇ ਪਦਮ ਸ਼੍ਰੀ ਦਾ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਸਨਮਾਨ ਦਿੱਤਾ ਹੋਇਆ ਸੀ, ਉਹਨਾਂ ਨੇ ਵਾਪਸ ਕੀਤਾ। ਉਹਨਾਂ ਨੇ ਕਿਹਾ ਕਿ ਵੀ ਨਹੀਂ, ਮੈਂ ਇਹ ਹੁਣ ਜਿਸ ਸਰਕਾਰ ਨੇ ਮੇਰੇ ਹਰਮੰਦਰ ਤੇ ਹਮਲਾ ਕੀਤਾ ਮੈਂ ਉਹਦਾ ਕੋਈ ਸਨਮਾਨ ਨਹੀਂ ਲੈਣਾ ਜੀ। ਇਸੇ ਤਰ੍ਹਾਂ ਜਿਹੜੇ ਡਾਕਟਰ ਗੰਡਾ ਸਿੰਘ ਜਿਹੜੇ ਬਹੁਤ ਵੱਡੇ ਸਿੱਖਾਂ ਦੇ ਹਿਸਟੋਰੀਅਨ ਹੋਏ ਨੇ 20ਵੀਂ ਸਦੀ 'ਚ, ਉਹਨਾਂ ਨੇ ਪਦਮ ਸ਼੍ਰੀ ਦਾ ਅਵਾਰਡ ਵਾਪਸ ਕੀਤਾ। ਉਹਨਾਂ ਨੇ ਕਿਹਾ ਜੀ ਮੈਂ ਇਸ ਦੇਸ਼ ਨੂੰ ਬਿਲੋਂਗ ਨਹੀਂ ਕਰਦਾ, ਹੁਣ ਇਸ ਦੇਸ਼ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ ਜੀ। ਖੁਸ਼ਵੰਤ ਸਿੰਘ, ਭਾਵੇਂ ਅਸੀਂ ਉਹਨਾਂ ਦੇ ਹਮੇਸ਼ਾ ਕ੍ਰਿਟਿਕ ਹੈ ਕਿਉਂਕਿ ਉਹਨਾਂ ਦੀਆਂ ਲਿਖਤਾਂ ਕਈ ਵਾਰ ਨਾਸਤਕਤਾ ਜਾਂ ਵੇਲੇ ਦੇ ਹਾਕਮਾਂ ਨੂੰ ਖੁਸ਼ ਕਰਨ ਵੱਲ ਤੁਰੀਆਂ ਹੁੰਦੀਆਂ ਸੀ, ਪਰ ਇਸ ਗੱਲ ਦਾ ਉਹਨਾਂ ਨੂੰ ਕ੍ਰੈਡਿਟ ਚਾਹੁੰਦਾ ਹੈ ਕਿ ਜੂਨ 84 ਦੇ ਇਸ ਹਮਲੇ ਤੋਂ ਬਾਅਦ ਉਹਨਾਂ ਨੇ ਵੀ ਜਿਹੜਾ ਉਹਨਾਂ ਨੂੰ ਸਨਮਾਨ ਪਦਮ ਭੂਸ਼ਣ ਦਾ ਦਿੱਤਾ ਹੋਇਆ ਸੀ, ਉਹਨਾਂ ਨੇ ਵਾਪਸ ਕਰਤਾ। ਉਹਨਾਂ ਨੇ ਕਿਹਾ ਕਿ ਵੀ ਨਹੀਂ, ਜਿਹੜੀ ਸਰਕਾਰ ਇੱਕ ਸਾਡੇ ਧਾਰਮਿਕ ਥਾਂ ਤੇ ਅਟੈਕ ਕਰਦੀ ਹੈ, ਅਸੀਂ ਉਸ ਦਾ ਜਿਹੜਾ ਉਸ ਨਾਲ ਸਾਡਾ ਕੋਈ ਸੰਬੰਧ ਨਹੀਂ। ਰੋਜ਼ਾਨਾ ਅਜੀਤ ਦੇ ਫਾਊਂਡਰ ਜਿਹੜੇ ਨੇ ਸਾਧੂ ਸਿੰਘ ਹਮਦਰਦ, ਇਹ ਵੀ ਉਹਨਾਂ ਨੇ ਵੀ ਆਪਣਾ ਪਦਮ ਸ਼੍ਰੀ ਦਾ ਅਵਾਰਡ ਜਿਹੜਾ ਹੈ ਉਹ ਵਾਪਸ ਕੀਤਾ ਜੀ। ਇਸੇ ਤਰ੍ਹਾਂ ਜਿਨ੍ਹਾਂ ਨੇ ਉੱਚ ਅਹੁਦੇ ਛੱਡੇ, ਜਿਵੇਂ ਉਦੋਂ ਨਾਰਵੇ ਦੇ ਵਿੱਚ ਭਾਰਤ ਦੇ ਐਂਬੈਸਡਰ ਸੀ ਚਾਰਜ ਡੀ ਅਫੇਅਰ ਇੰਡੀਅਨ ਫੋਰਨ ਸਰਵਿਸ ਤੇ ਹਰਿੰਦਰ ਸਿੰਘ ਨਾਰਵੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜੀ। ਹੁਣ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ। ਸੋ ਇਹਨਾਂ ਨੇ ਆਪਣੀ ਐਂਬੈਸਡਰਸ਼ਿਪ ਜਿਹੜੀ ਹੈ ਉਹ ਛੱਡੀ। ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਇਸ ਦੇਸ਼ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਉਹਨਾਂ ਨੇ ਬੜੀ ਮੁਸ਼ਕਲ ਨਾਲ ਦਿਨ ਕੱਟੇ। ਇੱਕ ਵਾਰ ਅੱਜ ਕੁਝ ਸਾਲ ਪਹਿਲਾਂ ਉਹ ਆਏ ਸਨ ਨਿਊ ਜਰਸੀ, 2-3 ਘੰਟੇ ਮੈਨੂੰ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਤੇ ਉਹਦੇ ਚੋਂ ਸ਼ਾਇਦ 3 ਘੰਟੇ ਜੇ ਮਿਲੇ ਤਾਂ 1 ਘੰਟਾ ਉਹਨਾਂ ਦੀਆਂ ਅੱਖਾਂ 'ਚ ਅਥਰੂ ਹੀ ਸੀ ਔਰ ਰੋਂਦੇ ਹੀ ਸੀ। ਔਰ ਉਹਨਾਂ ਨੇ ਉਹ ਸਾਰਾ ਸੀਨ ਡਿਸਕ੍ਰਾਈਬ ਕੀਤਾ ਕਿ ਜਦੋਂ ਉਹ ਨਾਰਵੇ ਦੇ ਵਿੱਚ ਸੀ, ਕਿਵੇਂ ਹਮਲੇ ਤੋਂ ਕੁਝ ਮਹੀਨੇ ਪਹਿਲਾਂ ਹੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਸੀ ਜੀ। ਔਰ ਉੱਥੇ ਜਾ ਕੇ ਜਦੋਂ ਕੁਝ ਮਹੀਨੇ ਬਾਅਦ ਹਮਲਾ ਹੋਇਆ ਔਰ ਬੱਚਿਆਂ ਦਾ ਕੀ ਸੀ, ਕਿਵੇਂ ਉਹਨਾਂ ਨੇ ਕਿਹਾ ਵੀ ਮੈਂ ਕਈ ਦਿਨ ਆਪਣੀ ਸ਼ਕਲ ਸ਼ੀਸ਼ੇ ਦੇ ਵਿੱਚ ਨਹੀਂ ਦੇਖ ਸਕਿਆ ਕਿ ਮੈਂ ਕਿਸ ਦੇਸ਼ ਦਾ ਐਂਬੈਸਡਰ ਇੱਥੇ ਲੱਗਾ ਹੋਇਆ ਜਿਹਨੇ ਮੇਰੇ ਹਰਮੰਦਰ ਤੇ ਹਮਲਾ ਕੀਤਾ। ਫਿਰ ਉਹਨਾਂ ਨੇ ਇਹ ਵੀ ਦੱਸਿਆ ਵੀ ਕਿਵੇਂ ਉਹਨਾਂ ਦਿਨਾਂ 'ਚ ਇੱਕ ਵਜ਼ੀਰ ਜਿਹੜਾ ਜਿਹੜਾ ਸੈਂਟਰਲ ਵਜ਼ੀਰ ਸੀ ਉਹ ਨਾਰਵੇ ਦੇ ਦੌਰੇ ਤੇ ਆਇਆ ਔਰ ਕਿਵੇਂ ਉਹਨੇ ਸਿੱਖਾਂ ਬਾਰੇ ਕੀ ਸ਼ਬਦ ਕਹੇ। ਉਹਨਾਂ ਨੇ ਕਿਹਾ ਵੀ ਮੈਂ ਨਾ ਸਿਰਫ ਅਸਤੀਫਾ ਦਿੱਤਾ, ਮੈਂ ਜਿੰਨੇ ਸਰਟੀਫਿਕੇਟ ਜੋ ਕੁਝ ਵੀ ਰਿਕਾਰਡ ਮੈਂ ਸਭ ਮੈਂ ਆਪਣੀ ਵਾਈਫ ਨੂੰ ਕਹਿ ਕੇ ਔਰ ਅਸੀਂ ਉਹਨੂੰ ਸਾੜ ਦਿੱਤਾ। ਉਹਨਾਂ ਨੇ ਕਿਹਾ ਵੀ ਸਾਡਾ ਕੋਈ ਸੰਬੰਧ ਨਹੀਂ ਹੈ ਜੀ। ਫਿਰ ਉਹਨਾਂ ਨੇ ਬੜੀ ਤੰਗ ਦਸਤੀ ਦੇ ਵਿੱਚ, ਅੱਜ ਅਸੀਂ ਗੱਲਾਂ ਤਾਂ ਬਹੁਤ ਕਰਦੇ ਹਾਂ ਸਾਰੇ, ਪਰ ਇੱਕ ਰੈਸਟੋਰੈਂਟ ਉਹਨਾਂ ਨੇ ਖੋਲਣਾ ਕੀ ਸੀ, ਚੱਲਣਾ ਕੀ ਸੀ, ਕਈ ਦੇਰ ਉੱਥੇ ਉਹ ਭਾਂਡੇ ਹੀ ਮਾਂਜਦੇ ਰਹੇ, ਆਪਣੇ ਹੀ ਰੈਸਟੋਰੈਂਟ ਸੀ ਭਾਵੇਂ ਉਹਨਾਂ ਦਾ। ਇਸ ਕਿਸਮ ਦੀ ਬਦਹਾਲੀ ਚੋਂ ਉਹ ਨਿਕਲੇ। ਸੋ ਮੈਂ ਸਮਝਦਾ ਵੀ ਇਸੇ ਤਰ੍ਹਾਂ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਉਸ ਵੇਲੇ ਜਿਹਨਾਂ ਦੀ 15-16 ਸਾਲ ਦੀ IPS ਦੀ ਸਰਵਿਸ ਸੀ, ਜਿਹੜੇ ਨੇ ਉਹ ਕਾਫੀ ਹਾਇਰ ਸੀਨੀਅਰ ਪੋਸਟ ਦੇ ਉੱਤੇ ਇੱਧਰ ਬੰਬੇ ਵੱਲ ਸੀ ਪੋਸਟਡ, ਉਹਨਾਂ ਨੇ ਵੀ ਰਿਜ਼ਾਈਨ ਕੀਤਾ ਔਰ ਉਹਨਾਂ ਨੇ ਨਾਲ ਪ੍ਰੈਜ਼ੀਡੈਂਟ ਨੂੰ ਚਿੱਠੀ ਵੀ ਲਿਖੀ ਕਿ ਵੀ ਤੁਸੀਂ ਕਿਵੇਂ ਜ਼ੁਲਮ ਕੀਤੇ ਨੇ। ਬਾਅਦ ਦੇ ਵਿੱਚ ਉਹਨਾਂ ਨੂੰ ਨੇਪਾਲ ਜਾਂਦਿਆਂ ਗ੍ਰਿਫਤਾਰ ਕਰ ਲਿਆ ਗਿਆ, 5 ਸਾਲ ਉਹਨਾਂ ਨੂੰ ਜੇਲ੍ਹ 'ਚ ਰੱਖ ਕੇ ਤਸ਼ੱਦਦ ਵੀ ਕੀਤਾ ਗਿਆ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਤੋਂ ਇਲਾਵਾ ਬੇਸ਼ੱਕ ਅੱਜ ਅਮਰਿੰਦਰ ਸਿੰਘ ਕਾਂਗਰਸ 'ਚ ਨੇ ਔਰ ਬਹੁਤ ਸਾਰੀਆਂ ਗੱਲਾਂ ਕਈ ਵਾਰ ਉਹ ਅੱਜ ਕੱਲ੍ਹ ਗੈਰ ਜ਼ਿੰਮੇਵਾਰ ਵੀ ਕਰਦੇ ਨੇ ਹਿੰਦੂ ਬਹੁ ਗਿਣਤੀ ਨੂੰ ਖੁਸ਼ ਕਰਨ ਲਈ, ਪਰ ਇਹ ਵੀ ਉਸ ਪੀਰੀਅਡ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰ ਰਹੇ ਹਾਂ, ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਸਨ। ਇਸੇ ਤਰ੍ਹਾਂ ਦਵਿੰਦਰ ਸਿੰਘ ਗਰਚਾ
ਜਿਹੜੇ ਕਿ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਸਨ, ਸੋ ਇਹਨਾਂ ਨੇ ਵੀ ਆਪਣੇ ਅਹੁਦੇ ਛੱਡੇ, ਅਸਤੀਫੇ ਦਿੱਤੇ ਪ੍ਰੋਟੈਸਟ ਦੇ ਤੌਰ ਤੇ। ਸੋ ਅਸੀਂ ਇਹਨਾਂ ਨੂੰ ਵੀ ਐਪਰੀਸ਼ੀਏਟ ਕਰਦੇ। ਇੱਕ ਗੱਲ ਜਿਹੜੀ ਅਕਸਰ ਮੈਨੂੰ ਕਦੇ-ਕਦੇ ਤਾਂ ਖਿਆਲ 'ਚ ਹੁੰਦਾ ਹੈ, ਮੈਂ ਮੈਂਸ਼ਨ ਕਰ ਦਿੰਦਾ, ਪਰ ਮੈਨੂੰ ਕਈ ਵਾਰ ਇਹ ਭੁੱਲ ਵੀ, ਜਦੋਂ ਅਸੀਂ ਯੋਧਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਜੂਨ 84 'ਚ ਜੂਝ ਕੇ ਸ਼ਹੀਦੀ ਪਾਈ, ਉਹਨਾਂ ਨੂੰ ਤਾਂ ਸਾਡਾ ਸੈਲਿਊਟ ਹੈ, ਸਾਰੇ ਯਾਦ ਕਰਦੇ ਨੇ। ਪਰ ਅੰਗਰੇਜ਼ੀ ਦਾ ਇੱਕ ਤਾਂ ਕੈਨਨ ਤੋਪ ਨੂੰ ਕਹਿੰਦੇ ਨੇ, ਇੱਕ ਕੈਨਨ ਜਿਵੇਂ ਧਰਮ ਦੀ ਦੁਨੀਆ, ਜਿਵੇਂ ਗੁਰੂ ਗ੍ਰੰਥ ਸਾਹਿਬ ਹੈ, ਪ੍ਰਾਇਮਰੀ ਕੈਨਨ ਹੈ, ਸਾਡਾ ਸਪਿਰਿਚੁਅਲ ਵਿਰਸਾ ਹੈ ਜੀ। ਅਸੀਂ ਬਹੁਤ ਵਾਰ ਜਿਨ੍ਹਾਂ ਗ੍ਰੰਥੀਆਂ ਨੇ, ਜਿਨ੍ਹਾਂ ਰਾਗੀਆਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਜਾਂ ਦੂਜਾ ਆਪਣੀ ਡਿਊਟੀ ਨਹੀਂ ਛੱਡੀ ਹੈ, ਉਹਨਾਂ ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਇੱਕ ਸਿੰਘ ਸ਼ਹੀਦ ਹੁੰਦਾ ਜੀ, ਔਰ ਉਸ ਦਾ ਜਿਹੜੇ ਗੋਲੀ ਲੱਗਦੀ ਹੈ ਉਹਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜਾ ਉਹ ਗੋਲੀ ਦੇ ਨਿਸ਼ਾਨ ਨੇ, ਕਿਵੇਂ ਭਾਈ ਅਵਤਾਰ ਸਿੰਘ ਪਾਰੋਵਾਲ ਵਰਗੇ ਕੀਰਤਨ ਕਰਦਿਆਂ ਸ਼ਹੀਦ ਹੁੰਦੇ ਨੇ ਜੀ, ਕਿਵੇਂ ਭਾਈ ਅਮਰੀਕ ਸਿੰਘ ਸੂਰਮੇ ਸਿੰਘ ਸਨ ਜਿਹੜੇ ਕਿ ਬਹੁਤ ਪੁਰਾਤਨ ਰੀਤਾਂ ਦੇ ਵਿੱਚ ਕੀਰਤਨ ਕਰਦੇ ਸੀ, ਉਹ ਕੀਰਤਨ ਡਿਊਟੀ ਚੋਂ ਬਾਹਰ ਨਿਕਲਦਿਆਂ ਸ਼ਹੀਦ ਹੁੰਦੇ ਨੇ ਜੀ। ਇਹ ਨਹੀਂ, ਹਾਲਾਂਕਿ ਗੋਲੀ ਤਾਂ 1 ਜੂਨ ਤੋਂ ਚੱਲਣੀ ਸ਼ੁਰੂ ਹੋਈ, ਇਹ ਨਹੀਂ ਹੋਇਆ ਵੀ ਸਾਰੇ ਗ੍ਰੰਥੀ ਦੌੜ ਗਏ ਹਰਿਮੰਦਰ ਸਾਹਿਬ ਦੇ ਜਾਂ ਕੀਰਤਨੀ ਦੌੜ ਗਏ। ਉਹਨਾਂ ਚੋਂ ਜਿਹਨੂੰ ਵੀ ਮੌਕਾ, ਜਦੋਂ ਜਿਹਦੀ ਡਿਊਟੀ ਦਾ ਟਾਈਮ ਸੀ, ਉਹਨੇ ਆਉਣ ਦੀ ਕੋਸ਼ਿਸ਼ ਕੀਤੀ, ਜਾਂ ਜੇ ਅੰਦਰ ਵੀ ਬੈਠੇ ਸੀ ਮਹਾਰਾਜ ਦਾ ਸੁਖਾਸਨ ਕਰ ਦਿੱਤਾ, ਜਾਂ ਦੂਜਾ ਕਿਸੇ ਨੇ ਵੀ ਆਪਣੀ, ਜਿਵੇਂ ਇੱਕ ਫੌਜੀ ਦੇ ਲਈ ਭਗੌੜਾਪਨ ਹੁੰਦਾ ਜੇ ਉਹ ਆਪਣੀ ਚੌਂਕੀ ਛੱਡ ਦਿੰਦਾ, ਉਹਨੂੰ ਐਬੈਂਡਨ ਕਰ ਦਿੰਦਾ ਜੀ। ਇੱਕ ਧਾਰਮਿਕ ਮਨੁੱਖ ਦੇ ਲਈ ਐਬੈਂਡਨਮੈਂਟ ਹੁੰਦੀ ਹੈ ਜੇ ਉਹ ਆਪਣਾ ਫਰਜ਼ ਛੱਡ ਕੇ ਆਪਣੀ ਜਾਨ ਬਚਾਉਣ ਲਈ ਦੌੜ ਜਾਏ। ਸੋ ਮੈਂ ਕਈ ਵਾਰੀ ਸਮਝਦਾ ਹਾਂ ਵੀ ਅਸੀਂ ਬਹੁਤ ਵਾਰ ਆਪਣੇ ਰਾਗੀਆਂ ਭਾਈਆਂ ਧਾਰਮਿਕ ਸ਼੍ਰੇਣੀ ਪ੍ਰਤੀ ਘਟੀਆ ਗੱਲਾਂ ਕਰਦੇ ਹਾਂ, ਆਮ ਗੱਲਬਾਤ 'ਚ ਉਹਨਾਂ ਦੀ ਲਾਲਚੀ ਹੋਣ ਦੀ, ਦੂਜੇ ਦੀ ਗੱਲ ਕਰਦੇ। ਪਰ ਘੱਲੂਘਾਰਾ 84 ਦੇ ਹਵਾਲੇ ਨਾਲ ਸਾਡਾ ਉਹਨਾਂ ਜਿਹੜੇ ਬਹਾਦਰ ਸਾਡੇ ਗ੍ਰੰਥੀ ਰਾਗੀ ਕੀਰਤਨੀਏ ਸੇਵਾਦਾਰ ਜਿਨ੍ਹਾਂ ਨੇ ਆਪਣੀਆਂ ਪੋਸਟਾਂ ਐਬੈਂਡਨ ਨਹੀਂ ਕੀਤੀਆਂ ਔਰ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਸ਼ਹੀਦੀਆਂ ਵੀ ਪਾਈਆਂ ਔਰ ਗੁਰੂ ਗ੍ਰੰਥ ਸਾਹਿਬ ਦੇ ਰੂਬਰੂ ਰਹੇ। ਸੋ ਇਹ ਜਿਹੜਾ ਮੀਰੀ ਪੀਰੀ ਦਾ ਸੰਕਲਪ ਸੀ, ਇਹ ਦੋਨੋਂ ਪੱਖਾਂ ਤੋਂ ਹੀ ਜੂਨ 84 ਦੇ ਵਿੱਚ ਬੜਾ ਸਾਲਮ ਹੋ ਕੇ ਉੱਭਰੇ ਕਿ ਪੀਰੀ ਦੇ ਪਹਿਰੇਦਾਰਾਂ ਨੇ ਪੀਰੀ ਦੀ ਕੈਨਨ ਗੁਰੂ ਗ੍ਰੰਥ ਸਾਹਿਬ ਦੇ ਰੂਬਰੂ ਰਹੇ ਔਰ ਮੀਰੀ ਦੇ ਪੈਰੋਕਾਰ ਅਕਾਲ ਤਖਤ ਦੀ ਅਜ਼ਮਤ ਦੇ ਲਈ ਅਖੀਰਲੀ ਗੋਲੀ ਔਰ ਅਖੀਰਲੇ ਸਾਹ ਤੱਕ ਜੂਝੇ। ਸੋ ਇਹਨਾਂ ਸਾਰਿਆਂ ਨੂੰ ਹੀ ਸਾਡਾ ਸਲੂਟ ਹੈ। ਇਸ ਦੇ ਨਾਲ ਮੈਂ ਜਿਹੜਾ ਕਸ਼ਮੀਰੀ ਆਗੂ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਕਿ ਹੁਰੀਅਤ ਕਾਨਫਰੰਸ ਦੇ ਆਗੂ ਨੇ, ਉਹਨਾਂ ਦੀ ਅੱਜ ਸਟੇਟਮੈਂਟ ਮੀਡੀਆ ਦੇ ਵਿੱਚ ਆਈ ਹੈ ਜਿਹਦੇ 'ਚ ਕਿ ਉਹਨਾਂ ਨੇ ਸਿੱਖ ਕੌਮ ਦੇ ਨਾਲ ਸੋਲੀਡੈਰਿਟੀ ਇਕਜੁੱਟਤਾ ਦਾ ਜਿਹੜਾ ਉਹ ਪ੍ਰਗਟਾਵਾ ਕੀਤਾ। ਉਹਨਾਂ ਨੇ ਕਿਹਾ ਵੀ ਸਿੱਖ ਘੱਲੂਘਾਰੇ ਦੀ 30ਵੀਂ ਯਾਦ ਮਨਾ ਰਹੇ ਨੇ ਔਰ ਕਸ਼ਮੀਰੀ ਜਨਤਾ ਉਹਨਾਂ ਦੇ ਨਾਲ ਖੜੀ ਹੈ ਜੀ। ਔਰ ਅਸੀਂ ਸਿੱਖਾਂ ਦੇ ਇਸ ਆਜ਼ਾਦੀ ਦੇ ਹੱਕ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹਦੇ ਲਈ ਅਸੀਂ ਵੀ ਜੂਝ ਰਹੇ ਹਾਂ, ਅਸੀਂ ਉਹਨਾਂ ਦੀ ਪੂਰੀ ਹਮਾਇਤ ਕਰਦੇ ਹਾਂ ਔਰ ਅਸੀਂ ਆਪਣੇ ਸਿੱਖ ਭਰਾਵਾਂ ਦੇ ਨਾਲ ਖੜੇ ਹਾਂ। ਸੋ ਇਹ ਇਸ ਦਿਨ ਨਾਲ ਜੁੜੇ ਹੋਏ ਪਾਰਟ ਨੇ। ਇੱਕ ਗੱਲ ਜਿਹੜੀ ਕਿਉਂਕਿ ਬਾਅਦ ਦੇ ਵਿੱਚ ਅਸੀਂ ਈਮੇਲਸ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਜਿੱਥੇ ਅਸੀਂ ਗੈਰ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ, ਜਿਸ ਕਿਸ ਹੱਦ ਤੱਕ ਅੱਜ ਸਾਡੀ ਲੀਡਰਸ਼ਿਪ ਨਿਗਰੀ ਹੋਈ ਹੈ, ਇੱਕ ਸਟੇਟਮੈਂਟ ਪੰਜਾਬੀ ਮੀਡੀਆ 'ਚ ਸੁਖਬੀਰ ਬਾਦਲ ਦੇ ਹਵਾਲੇ ਨਾਲ ਜਿਹੜੀ ਕਿ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ, ਲੱਗੀ ਹੈ, ਉਹਦੇ ਐਗਜ਼ੈਕਟ ਸ਼ਬਦ ਮੈਂ ਕੋਰਟ ਦੇ ਲਈ ਲਿਖੇ ਨੇ। ਸੁਖਬੀਰ ਬਾਦਲ ਕਹਿੰਦਾ ਸਿੱਖ ਕਤਲੇਆਮ ਦਾ ਮਾਮਲਾ ਯੂਨਾਈਟਿਡ ਨੇਸ਼ਨਸ ਲਿਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਘਟਨਾ ਭਾਰਤ 'ਚ ਵਾਪਰੀ ਹੈ ਅਤੇ ਭਾਰਤ ਸਰਕਾਰ ਕੋਲ ਇਸ ਦਾ ਸਾਰਾ ਰਿਕਾਰਡ ਮੌਜੂਦ ਹੈ। ਇਨਸਾਫ ਲਈ ਭਾਰਤ ਸਰਕਾਰ ਨਾਲ ਹੀ ਗੱਲ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ 'ਚ ਸਿੱਖ ਸੰਗਠਨਾਂ ਨੂੰ ਯੂਨਾਈਟਿਡ ਨੇਸ਼ਨਸ ਨਹੀਂ ਜਾਣਾ ਚਾਹੀਦਾ। ਕੇਂਦਰ 'ਚ ਹੁਣ ਐਨਡੀਏ ਦੀ ਸਰਕਾਰ ਆ ਗਈ ਹੈ। ਅਕਾਲੀ ਦਲ ਸਿੱਖ ਕਤਲੇਆਮ ਦੇ ਮੁੱਦੇ ਨੂੰ ਕੇਂਦਰ ਸਰਕਾਰ ਅੱਗੇ ਚੁੱਕੇਗਾ ਅਤੇ ਦੋਸ਼ੀਆਂ ਨੂੰ ਇਨਸਾਫ ਦਿਵਾਇਆ ਜਾਏਗਾ ਜੀ। ਹੁਣ ਇਸ ਸਟੇਟਮੈਂਟ ਨੂੰ ਮੱਦੇਨਜ਼ਰ ਰੱਖ ਕੇ ਕੀ ਕਿਹਾ ਜਾਏ ਇਸ ਬੰਦੇ ਬਾਰੇ, ਇਸ ਪਿਓ ਪੁੱਤਰ ਬਾਰੇ ਜਿਨ੍ਹਾਂ ਨੂੰ ਅਕਸਰ ਜਿਹੜਾ ਉਹ ਸਾਡੀ ਗੱਲਬਾਤ 'ਚ ਇਹਨਾਂ ਦਾ ਜ਼ਿਕਰ ਹੁੰਦਾ ਹੈ, ਇਹਨਾਂ ਦੀਆਂ ਨੀਤੀਆਂ ਦਾ ਜੀ, ਕਿ ਇਹਨੂੰ ਕਹਿੰਦੇ ਨੇ ਕਿ ਜਦੋਂ ਤੁਸੀਂ ਇੱਕ ਪਾਸੇ ਕੌਮ ਆਪਣੀ ਜਿਹਨੂੰ ਲਾਈਫ ਔਰ ਡੈਥ ਕਿ ਵੀ ਅਸੀਂ ਇੱਕ ਪਾਸੇ ਸਿੱਖਾਂ ਦਾ ਨਿਸ਼ਾਨਾ ਹੈ ਕਿ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ ਜੀ, ਕਿ ਰਾਜ ਕਰ ਰਹੇ ਹੈ, ਇੱਕ ਹੈ ਲੜ ਮਰੇ ਹੈ ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਅਸੀਂ ਉਸ ਰਾਜ ਸ਼ਕਤੀ ਨੂੰ ਹਾਸਲ ਕਰਨ ਦੇ ਲਈ ਲੜਦੇ ਹੋਏ ਮਰ ਜਾਵਾਂਗੇ ਪਰ ਗੁਲਾਮੀ ਨਹੀਂ ਕਬੂਲਾਂਗੇ ਜੀ। 30 ਸਾਲ ਬਾਅਦ ਦੁਨੀਆ ਭਰ ਦੇ ਵਿੱਚ ਸਿੱਖ ਇੱਥੇ ਸੋਵਰਨਟੀ ਮਾਰਚ ਹੋ ਰਿਹਾ ਹੈ,
ਲੰਡਨ ਦੇ ਵਿੱਚ ਹਜ਼ਾਰਾਂ ਸਿੱਖ ਇਕੱਠੇ ਹੋ ਰਹੇ ਨੇ। ਯੂਰਪ ਦੀ ਹਰ ਕੰਟਰੀ 'ਚ ਮੈਂ ਜੇ ਹਵਾਲੇ ਦੇਣ ਲੱਗਾ ਤਾਂ ਲੰਮਾ ਸਮਾਂ ਲੱਗ, ਕਿੰਨੀਆਂ ਐਕਟੀਵਿਟੀਜ਼ ਨੇ। ਸਪਸ਼ਟਤਾ ਦੇ ਨਾਲ ਇਹ ਗੱਲ ਐਲਾਨੀ ਹੋਈ ਹੈ ਸਿੱਖਾਂ ਨੇ ਕਿ ਸਾਡਾ ਇਸ ਸਿਸਟਮ ਦੇ ਨਾਲ ਕੋਈ ਸਬੰਧ ਨਹੀਂ ਹੈ ਜੀ, ਔਰ ਅਸੀਂ ਹੁਣ ਆਪਣਾ ਆਜ਼ਾਦੀ ਦਾ ਹੱਕ ਲਵਾਂਗੇ। ਔਰ ਇਹ ਅਫੀਮ ਖਾ ਕੇ ਬਿਆਨ ਦੇਣ ਵਾਲਾ ਬੰਦਾ ਹੈ, ਜਿਸ ਨੂੰ ਸ਼ਾਇਦ ਜੇ ਪੁੱਛਿਆ ਜਾਏ ਕਿ ਸਾਊਥ ਏਸ਼ੀਆ ਦੇ ਮੁਲਕ ਕਿੰਨੇ ਨੇ ਤੇ ਜ਼ਬਾਨੀ ਉਹਨਾਂ ਮੁਲਕਾਂ ਦੇ ਨਾਂ ਨਾ ਗਿਣਾ ਸਕੇ, ਇਹ ਸਿੱਖਾਂ ਨੂੰ ਐਡਵਾਈਸ ਕਰ ਰਿਹਾ ਕਿ ਜੀ ਤੁਹਾਨੂੰ ਯੂਨਾਈਟਿਡ ਨੇਸ਼ਨਸ 'ਚ ਜਿਹੜਾ ਉਹ ਨਹੀਂ ਜਾਣਾ ਚਾਹੀਦਾ, ਅਸੀਂ ਉੱਥੇ ਹੀ ਇਹਨਾਂ ਦੇ ਨਾਲ ਗੱਲ ਕਰ, ਕਿਉਂਕਿ ਰਿਕਾਰਡ ਇਹਨਾਂ ਦੇ ਕੋਲ ਹੈ। ਜਾਂ ਤਾਂ ਇਸ ਬੰਦੇ ਨੂੰ ਯੂਨਾਈਟਿਡ ਨੇਸ਼ਨਸ ਦਾ ਮਤਲਬ ਨਹੀਂ ਪਤਾ, ਜਾਂ ਇਹਨੂੰ ਇਹ ਨਹੀਂ ਪਤਾ ਕਿ ਵੀ ਵਾਰ ਕ੍ਰਾਈਮ ਕੀ ਹੁੰਦੇ ਨੇ, ਕਿਵੇਂ ਵਾਰ ਕ੍ਰਿਮੀਨਲਸ ਦੇ ਲਈ ਇੰਟਰਨੈਸ਼ਨਲ ਕੋਰਟ ਬਣਾਏ ਜਾਂਦੇ ਨੇ। ਔਰ ਜਿਸ ਮੁਲਕ 'ਚ ਜਿਹੜੇ ਲੋਕ ਖੁਦ ਨਸਲਕੁਸ਼ੀ ਕਰਨ ਵਾਲੇ ਨੇ, ਜੇ ਨਵੰਬਰ 84 ਰਾਜੀਵ ਗਾਂਧੀ ਨੇ ਪਲਾਨ ਕੀਤਾ, ਜੂਨ 84 ਬੀਜੇਪੀ ਵੀ ਨਾਲ ਹੈ, ਨਵੰਬਰ 84 'ਚ ਵੀ ਬੀਜੇਪੀ ਦੇ ਨੇ, ਤੇ ਜੇ ਈਡਾ ਹੀ ਐਨਡੀਏ ਦੀ ਸਰਕਾਰ ਕਿਹੜੀ ਪਹਿਲੀ ਵਾਰ ਬਣੀ ਹੈ। ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਜਿਸ ਦੀ ਸਰਕਾਰ ਦੇ ਵਿੱਚ ਭਾਈਵਾਲ ਸੀ, 5 ਸਾਲ ਰਹੇ ਨੇ। ਪਹਿਲਾਂ 13 ਮਹੀਨੇ ਰਿਹਾ ਇੱਕ ਵਾਰੀ ਵਾਜਪਾਈ, ਇੱਕ ਵਾਰੀ 13 ਦਿਨ ਰਿਹਾ, ਫਿਰ ਲਗਭਗ 5 ਸਾਲ ਰਿਹਾ ਜੀ। ਉਹਦੇ 'ਚ ਇਹਨਾਂ ਨੇ ਇਨਸਾਫ ਲੈ ਲਿਆ ਸੀ ਉਹਨਾਂ ਤੋਂ, ਜਾਂ ਆਪ ਇਹ ਜਿਹੜੇ ਕਾਤਲਾਂ ਦੇ ਪੈਰੋਕਾਰ ਬਣੇ ਹੋਏ ਨੇ। ਕਿਵੇਂ ਸੁਮੇਧ ਸੈਣੀ ਨੂੰ ਡਾਇਰੈਕਟਰ ਜਨਰਲ ਪੁਲਿਸ ਲਾਇਆ, ਕਿਵੇਂ ਐਸਕੇ ਸ਼ਰਮਾ ਨਾਂ ਦਾ ਜਿਹਨੂੰ ਡੀਆਈਜੀ ਲਾਇਆ ਹੋਇਆ ਹੈ, ਉਸ ਨੂੰ ਰੋਪੜ ਦੀ ਇੱਕ ਕੋਰਟ ਨੇ ਇੰਡਾਇਕਟ ਕੀਤਾ ਹੈ ਕਿ ਉਹਨੇ ਅੱਜ ਤੋਂ 20-22 ਸਾਲ ਪਹਿਲਾਂ ਕਿਵੇਂ, ਉਦੋਂ ਐਸਐਸਪੀ ਪਟਿਆਲਾ ਸੀ ਸ਼ਰਮਾ, ਜਦੋਂ ਕਿ ਇੱਕ ਰੋਪੜ ਜ਼ਿਲ੍ਹੇ ਦੇ ਨੌਜਵਾਨ ਨੂੰ ਚੁੱਕ ਕੇ ਗਾਇਬ ਕਰ ਦਿੱਤਾ ਸੀ। ਉਸ ਕੇਸ ਦੇ ਵਿੱਚ ਰੋਪੜ ਦੀ ਅਦਾਲਤ ਨੇ ਔਰ ਕੱਲ੍ਹ ਉਹ ਪੇਸ਼ ਹੋਇਆ ਔਰ ਉਸ ਨੂੰ ਇੰਡਾਇਕਟ ਕੀਤਾ। ਸੋ ਇਹ ਜਿਹੜੇ ਖੁਦ ਪੰਜਾਬ ਵਿੱਚ ਹਜ਼ਾਰਾਂ ਨੌਜਵਾਨਾਂ ਦੀ ਡਿਸਅਪੀਅਰੈਂਸ ਕਰਵਾਉਣ ਵਾਲੇ ਨੇ, ਉਹਨਾਂ ਦੇ ਪ੍ਰੋਟੈਕਟਰ ਬਣੇ ਹੋਏ ਨੇ, ਕਾਤਲਾਂ ਦੇ ਨਾਲ ਹੈਂਡ ਜੁਆਇਨ ਕੀਤੇ ਹੈ। ਪਹਿਲਾਂ ਵੀ ਬੀਜੇਪੀ ਦੇ ਨਾਲ ਇਹਨਾਂ ਨੇ ਦਿੱਲੀ 'ਚ ਰੂਲ ਕੀਤਾ ਹੈ। ਇਹ ਬੇਵਕੂਫ ਆਦਮੀ ਕਿਹਨੂੰ ਬੇਵਕੂਫ ਬਣਾ ਰਿਹਾ। ਸੋ ਇਹਨੂੰ ਕਹਿੰਦੇ ਨੇ ਕਿ ਵੀ ਟੋਟਲ ਡੀਜਨਰੇਸ਼ਨ ਜੀ। ਔਰ ਇਹ ਬਿਆਨ ਆਪਣੇ ਆਕਾ ਨੂੰ ਖੁਸ਼ ਕਰਨ ਲਈ ਦੇ ਰਹੇ ਨੇ ਕਿ ਜੀ ਦੇਖੋ, ਅਸੀਂ ਸਿਰਫ ਇੱਥੋਂ ਦੇ ਸਿੱਖ ਲਿਆ ਕੇ ਤੁਹਾਡੀ ਝੋਲੀ ਨਹੀਂ ਪਾਏ ਹੋਏ, ਅਸੀਂ ਬਾਹਰਲੇ ਸਿੱਖਾਂ ਨੂੰ ਵੀ ਜਿਹੜਾ ਉਹ ਕਹਿ ਰਹੇ ਕਿ ਤੁਸੀਂ ਯੂਐਨ ਦੇ ਵਿੱਚ ਨਾ ਜਾਓ, ਤੁਸੀਂ ਜਿਹੜਾ ਉਹ ਸਾਡੇ ਤੇ ਇਤਬਾਰ ਕਰੋ, ਅਸੀਂ ਤੁਹਾਨੂੰ ਇਨਸਾਫ ਲੈ ਕੇ ਦੇਵਾਂਗੇ ਜੀ। ਸੋ ਮੈਂ ਸਮਝਦਾ ਵੀ ਜੇ ਇਸ ਸਭ ਦੇ ਬਾਵਜੂਦ ਸਾਡੇ ਇੱਕ ਵੱਡੇ ਹਿੱਸੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਇਹ ਲੋਕ ਕੌਣ ਨੇ, ਇਹਨਾਂ ਦਾ ਏਜੰਡਾ ਕੀ ਹੈ ਔਰ ਕਿਸ ਕੰਮ ਦੇ ਲਈ ਜਿਹੜਾ ਇਹਨਾਂ ਨੂੰ ਇਹ ਕੁਹਾੜੀ ਦਾ ਦਸਤਾ ਬਣੇ ਹੋਏ ਨੇ ਆਪਣੀਆਂ ਨਿੱਕੀਆਂ ਗਰਜ਼ਾਂ ਦੇ ਲਈ, ਤੇ ਫਿਰ ਇਹ ਸਾਡੇ ਲਈ ਵੀ ਫਿਰ ਸ਼ਰਮ ਦੀ ਗੱਲ ਹੈ ਕਿ ਇਸ ਕਿਸਮ ਦੇ ਜਿਹੜੇ ਬਿਲਕੁਲ ਡੀਜਨਰੇਟ ਨੇ ਉਹਨਾਂ ਨੂੰ ਅਸੀਂ ਟੋਲਰੇਟ ਕੀਤਾ ਹੋਇਆ। ਸੋ ਇਹ ਮੈਂ ਸਮਝਦਾ ਵੀ ਜਿੱਥੇ 30ਵੀਂ ਵਰ੍ਹੇਗੰਢ ਦੇ ਉੱਤੇ ਦੁਨੀਆ ਭਰ ਦੇ ਵਿੱਚ ਸਿੱਖ ਐਨਰਜਾਈਜ਼ ਹੋ ਕੇ ਫੁੱਲੀ ਚਾਰਜਡ ਮਾਈਂਡ ਦੇ ਨਾਲ ਜਿੱਥੇ ਆਪਣੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ, ਉੱਥੇ ਆਪਣੀ ਕੌਮੀ ਸੋਵਰਨਟੀ, ਕੌਮੀ ਆਜ਼ਾਦੀ ਦੇ ਲਈ ਦ੍ਰਿੜ ਨੇ, ਉਸ ਦੇ ਲਈ ਮਾਰਚ ਕਰ ਰਹੇ ਨੇ। ਉੱਥੇ ਇਹੀ ਗਦਾਰਾਂ ਦਾ ਟੋਲਾ, ਇਹੀ ਬਾਦਲ ਟੱਬਰ ਜਿਨ੍ਹਾਂ ਬਾਰੇ ਸੰਤ ਭਿੰਡਰਾਂ ਵਾਲਿਆਂ ਦੇ ਸ਼ਬਦ ਨੇ ਕਿ ਵੀ ਇਹਦੀ ਬਾਦਲ ਦੀ ਪਤਲੂਨ ਲੁਆ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ। ਔਰ ਬਿਲਕੁਲ ਜੇ ਤੁਸੀਂ ਇਹ ਸਾਰੇ ਸਮੇਂ 'ਚ ਇਸ ਬਾਦਲ ਟੱਬਰ ਦਾ ਕਿਰਦਾਰ ਦੇਖੋ ਤੇ ਖਾਕੀ ਨਿੱਕਰਧਾਰੀਆਂ ਦਾ ਕਿਰਦਾਰ ਹੈ। ਸੋ ਇਸ ਦੀ ਬਜਾਏ ਕਿ ਪੰਜਾਬ 'ਚ ਜੋ ਕਰਤੂਤਾਂ ਸ਼ਿਵ ਸੈਨਾ ਕਰ ਰਹੀ ਹੈ, ਜੋ ਇਹ ਫਿਰਕੂ ਲੋਕ ਕਰ ਰਹੇ ਨੇ, ਭਿੰਡਰਾਂ ਵਾਲਿਆਂ ਦੇ ਪੋਸਟਰ ਪਾੜਨ ਦੀ, ਉਹਨਾਂ ਦੀਆਂ ਹੋਰਡਿੰਗਸ ਬੋਰਡਿੰਗਸ ਉਹਨਾਂ ਨੂੰ ਲਾਉਣ ਦੀ ਬਜਾਏ ਕਿ ਉਹਨਾਂ ਦੇ ਉੱਤੇ ਕੋਈ ਐਕਸ਼ਨ ਲਏ, ਇਹ ਜਿਹੜਾ ਇਹ ਸਿੱਖਾਂ ਨੂੰ ਐਡਵਾਈਸ ਕਰ ਰਿਹਾ ਜੀ ਤੁਹਾਨੂੰ ਯੂਐਨ 'ਚ ਜਾਣ ਦੀ ਲੋੜ ਨਹੀਂ ਹੈ, ਅਸੀਂ ਤੁਹਾਨੂੰ ਇੱਥੇ ਇਨਸਾਫ ਲੈ ਦੇਵਾਂਗੇ। ਵਾਟ ਏ ਸ਼ੇਮ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।